ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਦੁਨੀਆ ਭਰ ਵਿੱਚ ਦਿਨ ਦਿਹਾੜ ਦੇ ਮੌਕੇ ਉੱਤੇ ਆਪਣੇ ਨਾਲ ਕੰਮ ਕਰਨ ਵਾਲੇ ਸੱਜਣਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਹ ਤਰੱਕੀ ਯਾਫਤਾ ਮੁਲਕ ਜਿਹਨੂੰ ਅਸੀਂ ਬੇਦੀਨ ਖਿਆਲ ਕਰਦੇ ਹਾਂ ਜਾਂ ਫਿਰ ਉਹਨਾਂ ਬਾਰੇ ਸਮਝਦੇ ਹਾਂ ਕਿ ਇੱਥੇ ਸਮਾਜ ਦਾ ਮਜ਼ਹਬ ਨਾਲ ਕੋਈ ਰਿਸ਼ਤਾ ਜਾਂ ਜੁੜਤ ਨਹੀਂ, ਉਹਨਾਂ ਮੁਲਕਾਂ ਵਿੱਚ ਵੀ ਮਜ਼ਹਬੀ ਤਿਉਹਾਰਾਂ ਉੱਤੇ ਆਪਣੇ ਕਾਮਿਆਂ ਨਾਲ ਖਾਸ ਨਰਮੀ ਦਾ ਵਿਹਾਰ ਅਖਤਿਆਰ ਕੀਤਾ ਜਾਂਦਾ ਹੈ। ਉਹਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਅਤੇ ਇਹਦੇ ਨਾਲ ਨਾਲ ਕੰਮ ਦੇ ਵਿੱਚ ਖਾਸ ਰਿਆਇਤਾਂ ਵੀ ਮਿਲਦੀਆਂ ਨੇ। ਮੈਂ ਯੂਰਪ ਦੇ ਕਈ ਮੁਲਕਾਂ ਦਾ ਦੌਰਾ ਕੀਤਾ, ਇੰਗਲੈਂਡ ਆਉਂਦੇ ਜਾਂਦੇ ਰਹੀਦਾ। ਮੈਂ ਉੱਥੇ ਇੱਕੋ ਗੱਲ ਵੇਖੀ ਹੈ ਕਿ ਜੇ ਤੁਹਾਡਾ ਅਕੀਦਾ ਜਾਂ ਮਜ਼ਹਬ ਦੂਜੇ ਲਈ ਖਤਰਾ ਨਹੀਂ, ਫਿਰ ਉਹ ਤੁਹਾਡੇ ਨਜ਼ਰੀਆਤ ਦੀ ਖਾਸ ਕਦਰ ਕਰਦੇ ਨੇ। ਤੁਸੀਂ ਉਹਨਾਂ ਨੂੰ ਆਪਣੇ ਅਕੀਦੇ ਉੱਤੇ ਦਲੀਲਾਂ ਦੇ ਕਾਇਲ ਵੀ ਕਰ ਸਕਦੇ ਹੋ, ਖੁੱਲ੍ਹ ਡੁੱਲ ਕੇ ਮਜ਼ਹਬੀ ਬਾਸ ਵੀ। ਇਹਨਾਂ ਮੁਲਕਾਂ ਵਿੱਚ ਜਦ ਵੀ ਕੋਈ ਮਜ਼ਹਬੀ ਤਿਉਹਾਰ ਆਉਂਦਾ ਹੈ ਤਾਂ ਇਹ ਲੋਕਾਂ ਲਈ ਸਾਰੀਆਂ ਪੈਦਾ ਕਰਦੇ ਨੇ। ਮਸਲਨ ਪੂਰੇ ਯੂਰਪ ਵਿੱਚ ਕ੍ਰਿਸਮਸ ਦੇ ਮੌਕੇ ਉੱਤੇ ਸੇਲਾਂ ਲੱਗਦੀਆਂ ਨੇ, ਛਾਵਾਂ ਦਾ ਮੁੱਲ ਘਟਦਾ ਹੈ ਅਤੇ ਲੋਕਾਈ ਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦੇ ਨਾਲ ਉਹ ਆਪਣੇ ਇਸ ਤਿਉਹਾਰ ਨੂੰ ਚੰਗੀ ਤਰ੍ਹਾਂ ਮਨਾ ਸਕਣ। ਇਹਦੇ ਬਰਅਕਸ ਪਾਕਿਸਤਾਨ ਵਿੱਚ ਹਾਲਾਤ ਉੱਕਾ ਹੀ ਮੁਖਤਲਿਫ ਨੇ। ਪਹਿਲੀ ਗੱਲ ਤਾਂ ਇਹ ਕਿ ਸਾਡੇ ਸੇਠਾਂ ਨੇ ਕਦੀ ਆਪਣੇ ਕਾਮਿਆਂ ਨੂੰ ਇਨਸਾਨ ਸਮਝੀ ਨਹੀਂ। ਮਤਲਬ ਉਹਨਾਂ ਦਾ ਲਹੂ ਨਿਚੋੜ ਕੇ ਮੁਆਵਜ਼ੇ ਦੇ ਨਾਂ ਉੱਤੇ ਉਹਨੂੰ ਦਾ ਹੱਕ ਹੀ ਨਹੀਂ ਦਿੱਤਾ ਜਾਂਦਾ ਹੈ, ਜਿਵੇਂ ਕਿਸੇ ਮਾਗਤ ਨੂੰ ਅਹਿਸਾਨ ਕਰਕੇ 4 ਸਿੱਕਿਆਂ ਘਰ ਤੋਂ ਦੇ ਦਿੱਤੇ ਜਾਂਦੇ ਨੇ। ਮੈਂ ਸਭ ਦੇ ਬਾਰੇ ਗੱਲ ਨਹੀਂ ਕਰ ਰਿਹਾ। ਬਹੁਤ ਸਾਰੇ ਲੋਕ ਅੱਛਾਈ ਦੀ ਅਲਾਮਤ ਵੀ ਨੇ। ਉਹ ਅਜਿਹੀ ਮਿਸਾਲ ਦੇ ਤੌਰ 'ਤੇ ਪੇਸ਼ ਕੀਤੇ ਜਾ ਸਕਦੇ ਨੇ ਜਿਹੜੇ ਅੱਜ ਵੀ ਸਾਡੇ ਸਮਾਜ ਦੇ ਜ਼ਿੰਦਾ ਹੋਣ ਦੀ ਨਿਸ਼ਾਨੀ ਨੇ। ਪਰ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਆਪਣੇ ਕਾਮਿਆਂ ਨਾਲ ਬਦਤਰੀਨ ਸਲੂਕ ਆਪਣੀ ਕਾਮਯਾਬੀ ਦਾ ਜ਼ਰੀਆ ਸਮਝਦੇ ਨੇ। ਗੱਲਾਂ ਹੋਰ ਵੀ ਕਰਨੀਆਂ ਸੀ, ਪਰ ਕੱਲ੍ਹ ਇੱਕ ਸੱਜਣ ਪਿਆਰੇ ਦਾ ਫੋਨ ਆਇਆ। ਉਹਨੇ ਆਖਿਆ ਕਿ ਅੱਜ ਕੰਮ ਕਰਦੇ 3 ਮਹੀਨਾ ਹੈ, ਹਾਲੇ ਤੱਕ ਦਫ਼ਤਰੋਂ ਤਨਖਾਹ ਨਹੀਂ ਲੱਭੀ। ਮੈਂ ਹੈਰਾਨ ਹੋਇਆ ਕਿ ਇਸ ਮੀਡੀਆ ਵਰਕਰ ਦਾ ਤਾਲੁਕ ਉਸ ਇਦਾਰੇ ਨਾਲ ਹੈ ਜਿਹਦੇ ਬਾਰੇ ਆਖਿਆ ਜਾਂਦਾ ਹੈ ਕਿ ਉਹਦਾ ਮਾਲਕ ਨਾ ਸਿਰਫ ਅਰਬਪਤੀ ਹੈ ਬਲਕਿ ਦੁਨੀਆ ਦੇ ਕਈ ਮੁਲਕਾਂ ਵਿੱਚ ਲੰਮੀਆਂ ਜਾਇਦਾਦਾਂ ਦੀ ਮਲਕੀਅਤ ਰੱਖਦਾ ਹੈ। ਇੱਕ ਵੱਡਾ ਕਾਰੋਬਾਰੀ ਹੋਣ ਦੇ ਬਾਵਜੂਦ 35-40 ਹਜ਼ਾਰ ਤਨਖਾਹ ਦੇਣ ਲੱਗਿਆ ਉਹਦੀ ਜਾਨ ਨਿਕਲਦੀ ਹੈ। ਇਹ ਇਕੱਲਾ ਨਹੀਂ, ਬਲਕਿ ਜਦ ਮੈਂ ਮੀਡੀਆ ਇੰਡਸਟਰੀ ਵੱਲ ਝਾਤ ਮਾਰੀ ਅਤੇ ਤਕਲੀਫ ਵੀ ਹੋਈ ਅਤੇ ਦੁੱਖ ਵੀ ਕਿ ਇੱਥੇ ਕੰਮ ਕਰਨ ਵਾਲੇ ਕਲਮ ਮਜ਼ਦੂਰ ਜਿਸ ਇਸਤਹਿਸਾਲ ਦਾ ਸ਼ਿਕਾਰ ਨੇ ਉਹ ਕਿਸੇ ਵੱਡੇ ਜ਼ੁਲਮ ਤੋਂ ਘੱਟ ਨਹੀਂ। ਮੈਂ ਬਹੁਤ ਹੀ ਮਿਸਾਲਾਂ ਨਹੀਂ ਦਿੰਦਾ। ਕੁਝ ਇਦਾਰਿਆਂ ਨੂੰ ਡਿਸਕਸ ਕਰ ਲੈਂਦੇ ਹਾਂ ਜਿਹਨਾਂ ਦੇ ਮਾਲਕਾਨ ਸਰਕਾਰ ਤੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਲੈਂਦੇ ਨੇ, ਪਰ ਤਨਖਾਹਾਂ ਦੇਣ ਲੱਗਿਆ ਉਹਦੀ ਮਾਂ ਹੀ ਮਰ ਜਾਂਦੀ ਹੈ। ਜੰਗ ਗਰੁੱਪ ਸਾਡੀ ਮੀਡੀਆ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਇਸ ਅਖਬਾਰ ਦੇ ਇਸ਼ਤਿਹਾਰਾਂ ਦੀ ਰਕਮ ਹਰ ਮਹੀਨੇ ਕਰੋੜਾਂ ਰੁਪਏ ਬਣਦੀ ਹੈ। ਫਿਰ ਵੀ ਇੱਥੇ ਕੰਮ ਕਰਨ ਵਾਲੇ ਕਲਮ ਮਜ਼ਦੂਰ ਇੰਨੀ ਘੱਟ ਤਨਖਾਹ ਉੱਤੇ ਮਜ਼ਦੂਰੀ ਕਰਨ 'ਤੇ ਮਜਬੂਰ ਨੇ ਜਿਹਦੇ ਨਾਲ ਘਰ ਦਾ ਚੁੱਲ੍ਹਾ ਕੀ ਬਲਣਾ ਹੈ, ਸਫੈਦਪੁਰੀ ਦਾ ਭਰਮ ਰਹਿ ਜਾਏ। ਇਹ ਹੀ ਬੜੀ ਵੱਡੀ ਗੱਲ ਹੈ। ਮੀਰ ਸ਼ਕੀਲ ਉਰ ਰਹਿਮਾਨ ਅਰਬਾਂ ਪਤੀ ਹੈ। ਕਈ ਮੁਲਕਾਂ ਵਿੱਚ ਉਹਦੇ ਵੱਡੇ ਕਾਰੋਬਾਰ ਅਤੇ ਲੰਮੀਆਂ ਜਾਇਦਾਦਾਂ ਨੇ, ਪਰ ਇਸ ਇਦਾਰੇ ਦੇ ਰਿਪੋਰਟਰ, ਸਬ ਐਡੀਟਰ ਜਾਂ ਪੇਜ ਮੇਕਰ ਦੀ ਤਰ੍ਹਾਂ ਵੇਖੋ ਤਾਂ ਇੰਝ ਲੱਗਦਾ ਹੈ ਜਿਵੇਂ ਮੁਲਕ ਦਾ ਸਭ ਤੋਂ ਵੱਡਾ ਇਸਤਸਾਲੀ ਕਾਰਖਾਨਾ ਇਹ ਹੋਈ। ਮੀਰ ਸ਼ਕੀਲ ਉਰ ਨੂੰ ਕਾਹਦੀ ਕਮੀ ਹੈ? ਉਹਦੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ। ਹਰ ਗੁਜ਼ਰਦੇ ਲਮੇ ਨਾਲ ਉਹਦੀਆਂ ਜਾਇਦਾਦਾਂ ਵੱਧ ਰਹੀਆਂ ਨੇ। ਜੇਕਰ ਆਪਣੇ ਕਾਮਿਆਂ ਨੂੰ ਇੱਜ਼ਤ ਦੀ ਹਯਾਤੀ ਗੁਜ਼ਾਰਨ ਲਈ ਇਹਨਾਂ ਕੋਲ ਮੁਆਵਜ਼ਾ ਦੇ ਦੇਵੇ ਜਿਹਨਾਂ ਨੂੰ ਤਾਂ ਗੁਜ਼ਾਰਾ ਸੌਖਾ ਹੋ ਜਾਏ, ਅਤੇ ਇੰਝ ਵੀ ਇਹ ਜਿਵੇਂ ਸਮੁੰਦਰ 'ਚੋਂ 2-4 ਕਤਰੇ ਕੱਢ ਲੈ ਜਾਣ। ਪਰ ਉਹ ਆਖਦੇ ਨਾ ਕਿ ਬੰਦਾ ਭਾਵੇਂ ਗਰੀਬ ਹੋਵੇ ਉਹਦਾ ਦਿਲ ਗਰੀਬ ਨਹੀਂ ਹੋਣਾ ਚਾਹੀਦਾ। ਮੀਰ ਸਾਹਿਬ ਬੇਸ਼ੱਕ ਅਮੀਰ ਅਤੇ ਰਈਸ ਨੇ, ਪਰ ਉਹਦਾ ਦਿਲ ਬਹੁਤ ਗਰੀਬ ਹੈ। ਇੰਨਾ ਗਰੀਬ ਕਿ ਮਿਸਾਲ ਦੇਣ ਲਈ ਮੈਨੂੰ ਨਿਜ਼ਾਮੀ ਖਾਨਦਾਨ ਯਾਦ ਆ ਰਿਹਾ ਹੈ ਜਿਹਦਾ ਇਦਾਰਾ ਨਵਾਵਿਤ ਇੱਕ ਜ਼ਮਾਨੇ 'ਚ ਪਾਕਿਸਤਾਨ ਦਾ ਦੂਜਾ ਵੱਡਾ ਅਖਬਾਰ ਰਿਹਾ ਹੈ। ਇਸ ਅਖਬਾਰ ਦੀ ਆਮਦਨ ਹਮੇਸ਼ਾ ਮਿਸਾਲੀ ਰਹੀ। ਖਾਸ ਕਰ ਨਵਾਜ਼ ਲੀਗ ਸਰਕਾਰ ਦੇ ਦੌਰਾਨ ਇਹਨੂੰ ਇੰਨੇ ਇਸ਼ਤਿਹਾਰ ਮਿਲਦੇ ਕਿ ਅਜਿਹਾ 10-12 ਮਜ਼ੀਦ ਅਖਬਾਰ ਖੜ੍ਹਨੇ ਵੀ ਮੁਮਕਿਨ ਹੋ ਜਾਂਦੇ। ਪਰ ਵੱਡੇ ਬਾਬੇ ਹੋਰਾਂ ਨੇ ਹਮੇਸ਼ਾ ਆਪਣੇ ਕਾਮਿਆਂ ਨੂੰ ਇੰਨੀ ਕੋਈ ਤਨਖਾਹ ਦਿੱਤੀ ਜਿਹਦੇ ਵਿੱਚ ਉਹਨਾਂ ਦਾ ਘਰ ਬਮੁਸ਼ਕਿਲ ਚੱਲ ਸਕਦਾ ਸੀ। ਉਂਝ ਹੀ ਉਹ ਸਾਡੀ ਸਹਾਫਤ ਦੇ ਪਤਾ ਨਹੀਂ ਕਿੱਡੇ ਵੱਡੇ ਮਹਾਨ ਲੀਡਰ ਸਨ, ਪਰ ਆਪਣੇ ਕਾਮਿਆਂ ਨਾਲ ਲੈਣ ਦੇਣ ਦੇ ਮਾਮਲੇ ਉੱਤੇ ਉਹ ਵੀ ਹਮੇਸ਼ਾ ਥੋੜ੍ਹ ਦੀ ਲਈ ਰਿਹਾ। ਅੱਜ ਨਵਾਵਿਕ ਦੀ ਮਾਲਕ ਮੋਹਤਰਮਾ ਰਮੀਜ਼ਾ ਨਿਜ਼ਾਮੀ ਹੈ। ਇਸ ਇਦਾਰੇ ਨੇ ਆਪਣੇ ਕਾਮਿਆਂ ਦੀਆਂ ਕਈ ਸਾਲੀਆਂ ਤਨਖਾਹਾਂ ਦੱਬੀਆਂ ਹੋਈਆਂ ਨੇ। ਇਸ ਦੇ ਬਾਵਜੂਦ ਸਰਕਾਰ ਤੁੰਨ ਕੇ ਇਸ਼ਤਿਹਾਰ ਵੀ ਦੇ ਰਹੀ ਹੈ, ਮੌਜਾਂ ਵੀ ਲੱਗੀਆਂ ਹੋਈਆਂ ਨੇ, ਪਰ ਜਿਹੜਾ ਵਰਕਰ ਉੱਥੇ ਕੰਮ ਕਰਦਾ ਹੈ ਉਹਦੇ ਇਸਤਹਿਸਾਲ ਦਾ ਸਿਲਸਿਲਾ ਪਹਿਲੇ ਤੋਂ ਕਈ ਦਰਜੇ ਵੱਧ ਗਿਆ ਹੈ। ਨਈ ਬਾਤ ਜਾਂ ਨਿਊ TV ਦੇ ਇਸ਼ਤਿਹਾਰ ਵੀ ਟਕਾ ਕੇ ਲੱਭਦੇ ਨੇ, ਪਰ ਉੱਥੇ ਵੀ ਕਾਮੇ ਸ਼ਿਕਾਇਤਾਂ ਕਰਦੇ ਨੇ ਕਿ ਸਾਨੂੰ ਤਨਖਾਹ ਨਹੀਂ ਲੱਭਦੀ। ਹਾਲਾਂਕਿ ਚੌਧਰੀ ਅਬਦੁਲ ਰਹਿਮਾਨ ਕੋਲ ਰੱਬ ਦਾ ਦਿੱਤਾ ਸਭ ਕੁਝ ਮੌਜੂਦ ਹੈ। ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਵੀ ਕਈ ਕਾਰੋਬਾਰ
ਜਿਹੜੇ ਹਰ ਮਹੀਨੇ ਕਰੋੜਾਂ ਰੁਪਏ ਮੁਨਾਫਾ ਦਿੰਦੇ ਨੇ। ਫਿਰ ਇਹਦੇ ਨਾਲ ਨਾਲ ਉਹਨਾਂ ਦਾ ਸਹਾਫਤੀ ਅਦਾਰਾ ਵੀ ਹਰਗਿਜ਼ ਘਾਟੇ 'ਚ ਨਹੀਂ। ਇਹਦੇ ਬਾਵਜੂਦ ਹਰ ਦੂਜੇ ਚੌਥੇ ਮਹੀਨੇ ਤਨਖਾਹਾਂ ਦਾ ਮਸਲਾ ਹੀ ਰਹਿੰਦਾ ਹੈ। ਮੀਆਂ ਅਮਰ ਮਾਮੂਦ 'ਤੇ ਮੈਂ ਹਮੇਸ਼ਾ ਤਨਕੀਦ ਕੀਤੀ ਹੈ, ਪਰ ਤਨਖਾਹ ਦੇਣ ਦੇ ਮਾਮਲੇ 'ਚ ਉਨੀਆਂ ਸ਼ਿਕਾਇਤਾਂ ਉਹਨਾਂ ਦੀਆਂ ਨਹੀਂ ਜਿੰਨੀਆਂ ਦੂਜੇ ਇਦਾਰੇ ਨਾਲ ਨੇ। ਰੋਜ਼ਨਾਮਾ ਪਾਕਿਸਤਾਨ ਦੁਨੀਆ ਭਰ ਵਿੱਚ ਗਿਆਨ ਵੰਡਣ ਵਾਲੇ ਮੁਹਤਰਮ ਮੁਜੀਬੁਰ ਰਹਿਮਾਨ ਸ਼ਾਮੀ ਹੋਣ ਦਾ ਇਦਾਰਾ ਹੈ। ਜੇ ਉਹ ਵੀ ਆਪਣੀਆਂ ਤਕਰੀਰਾਂ ਦੇ ਨਾਲ ਨਾਲ ਅਮਲ ਵਿੱਚ ਬਿਹਤਰੀ ਲੈ ਆਉਣ ਤਾਂ ਸੈਂਕੜੇ ਲੋਕ ਦੁਆਵਾਂ ਦੇਣਗੇ। ਏਕ ਨਿਊਜ਼ ਵਿੱਚ ਬੇਸ਼ੱਕ ਸਾਡੇ ਮਿੱਤਰ ਪਿਆਰੇ ਮੁਹਤਰਮ ਆਰਫ ਅਹਿਮਦ ਭੱਟੀ ਸਰਬਰਾਹ ਨੇ, ਪਰ ਉੱਥੇ ਵੀ ਤਨਖਾਹਾਂ ਦਾ ਮਾਮਲਾ ਬੜਾ ਹੀ ਤਸ਼ਵੀਸ਼ਨਾਕ ਹੈ। ਰੋਜ਼ਨਾਮਾ ਜਹਾਨ ਪਾਕਿਸਤਾਨ ਦਾ ਮਾਲਕ ਯੂਨੀਵਰਸਿਟੀ ਆਫ ਲਾਹੌਰ ਦਾ ਮਾਲਕ ਹੈ। ਇਹ ਅਰਬਪਤੀ ਲੋਕ ਨੇ, ਪਰ ਜਦ ਗੱਲ ਕਲਮ ਮਜ਼ਦੂਰਾਂ ਦੀ ਆਉਂਦੀ ਹੈ ਤੇ ਇਹਨਾਂ ਦਾ ਦਿਲ ਪੱਥਰ ਹੋ ਜਾਂਦਾ ਹੈ। ਉੱਥੇ ਵੀ ਤਨਖਾਹ ਆਰਾਮ ਵੇਲੇ ਸਿਰ ਮਿਲਦੀ ਹੈ ਅਤੇ ਨਾ ਹੀ ਉਸ ਤਰ੍ਹਾਂ ਦਿੱਤੀ ਜਾਂਦੀ ਹੈ ਜਿਵੇਂ ਕਲਮ ਮਜ਼ਦੂਰ ਦਾ ਹੱਕ ਬਣਦਾ ਹੈ। ਇਹਨਾਂ ਦੇ ਨਾਲ ਨਾਲ ਬਹੁਤ ਸਾਰੇ ਨਿੱਕੇ ਮੋਟੇ ਅਖਬਾਰ ਨੇ ਜਿਨ੍ਹਾਂ ਬਾਰੇ ਇਸ ਤਰ੍ਹਾਂ ਮਸੂਲ ਹੋ ਰਹੀਆਂ ਨੇ ਕਿ ਉਹਨਾਂ ਰਮਜ਼ਾਨ ਦਾ ਆਖਰੀ ਅਸ਼ਰਾ ਸ਼ੁਰੂ ਹੋਣ ਦੇ ਬਾਵਜੂਦ ਪਿਛਲੇ ਮਹੀਨੇ ਦੀਆਂ ਤਨਖਾਹਾਂ ਹਾਲੇ ਤੱਕ ਅਦਾ ਨਹੀਂ ਕੀਤੀਆਂ। ਮਤਲਬ ਜਿਹੜੀ ਤਨਖਾਹ 1 ਫਰਵਰੀ ਨੂੰ ਮਿਲ ਜਾਣੀ ਚਾਹੀਦੀ ਸੀ, ਅੱਜ ਮਾਰਚ ਦਾ ਅੱਧਾ ਮਹੀਨਾ ਲੰਘਣ ਦੇ ਬਾਵਜੂਦ ਨਹੀਂ ਲੱਭ ਸਕੀ। ਸੱਜਣੋ, ਰੋਜ਼ਗਾਰ ਭੁਲੇਖਾ ਇੱਕ ਆਮ ਜਿਹਾ ਅਖਬਾਰ ਹੈ। ਇਹਦੇ ਵਸਾਇਲ ਵੀ ਥੋੜ੍ਹੇ ਅਤੇ ਇਸ਼ਤਿਹਾਰਾਂ ਦੀ ਗਿਣਤੀ ਵੀ ਨਾ ਹੋਣ ਦੇ ਬਰਾਬਰ। ਸਰਕਾਰਾਂ ਨੇ ਪੰਜਾਬੀ ਅਖਬਾਰ ਕਰਕੇ ਇਹਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਅਤੇ ਇਹਦਾ ਹੱਕ ਮਾਰਿਆ। ਇਹਦੇ ਬਾਵਜੂਦ ਇਸ ਇਦਾਰੇ ਨੇ ਕਦੀ ਆਪਣੇ ਕਾਮਿਆਂ ਦਾ ਹੱਕ ਨਹੀਂ ਰੱਖਿਆ। ਉਹਨੂੰ ਵੇਲੇ ਸਿਰ ਤਨਖਾਹ ਦਿੱਤੀ, ਹੱਥ ਬੰਨ੍ਹ ਕੇ ਉਹਨਾਂ ਦਾ ਹੱਕ ਅਦਾ ਕੀਤਾ, ਕਿਉਂ ਜੀ ਇਹਨਾਂ ਕਲਮ ਮਜ਼ਦੂਰਾਂ ਦੇ ਸਿਰ ਉੱਤੇ ਸਾਡੇ ਇਦਾਰੇ ਚੱਲਦੇ ਨੇ। ਮੈਂ ਆਪਣੇ ਇਦਾਰੇ ਦੇ ਕਾਮਿਆਂ ਨੂੰ ਹਮੇਸ਼ਾ ਆਪਣਾ ਪੁੱਤਰ ਅਤੇ ਭਰਾ ਸਮਝਦਾ ਹਾਂ। ਸਾਡੇ ਦੁੱਖ ਸੁੱਖ ਵੀ ਸਾਂਝੇ ਅਤੇ ਖੁਸ਼ੀਆਂ ਵੀ ਸਾਂਝੀਆਂ। ਖੁਦਾ ਗਵਾਹ ਹੈ, ਮੈਂ ਹਮੇਸ਼ਾ ਇਸ ਨਤੀਜੇ 'ਤੇ ਪਹੁੰਚਦਾ ਹਾਂ ਕਿ ਜੇ ਤੁਸੀਂ ਆਪਣੇ ਨਾਲ ਕੰਮ ਕਰਨ ਵਾਲੇ ਖੁਸ਼ ਰੱਖੋਗੇ ਤਾਂ ਰੱਬ ਤੁਹਾਡੇ ਘਰ ਵਿੱਚ ਵੀ ਖੁਸ਼ੀਆਂ ਦੇ ਡੇਰੇ ਰੱਖੇਗਾ। ਜੇ ਤੁਸੀਂ ਆਪਣੇ ਮੁਲਾਜ਼ਮਾਂ ਨਾਲ ਬੁਰਾ ਸਲੂਕ ਕਰੋਗੇ ਤਾਂ ਯਕੀਨ ਮੰਨੋ ਘੁੰਮ ਫਿਰ ਕੇ ਇਹ ਜ਼ਰਾਰਤ ਅਤੇ ਔਖਿਆਈ ਤੁਹਾਡੇ ਆਪਣੇ ਘਰ ਤੱਕ ਜ਼ਰੂਰ ਆਪਣੇਗੀ। ਮੈਂ ਮੀਡੀਆ ਦੇ ਸੇਠਾਂ ਨੂੰ ਅਰਜ਼ ਕਰਦਾ ਹਾਂ ਕਿ ਸਰਕਾਰੀ ਇਸ਼ਤਿਹਾਰਾਂ ਵਿੱਚੋਂ 20% ਆਪਣੇ ਕਾਮਿਆਂ ਦੇ ਨਾਮ 'ਤੇ ਵਕਫ ਕਰ ਦਿਓ। ਇਹ ਇੰਡਸਟਰੀ ਖੁਸ਼ਹਾਲ ਹੋ ਜਾਏਗੀ। ਤੁਹਾਨੂੰ ਇੰਨੀਆਂ ਦੁਆਵਾਂ ਮਿਲਣਗੀਆਂ ਕਿ ਹਰ ਮੁਸੀਬਤ ਟਲ ਜਾਏਗੀ। ਕੱਲ੍ਹ ਮੀਡੀਆ ਇੰਡਸਟਰੀ ਦੀ ਤਬਾਹੀ ਅਤੇ ਬਰਬਾਦੀ ਬਾਰੇ ਮਜ਼ੀਦ ਗੱਲਾਂ ਕਰਾਂਗਾ। ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਮੀਡੀਆ ਦੇ ਸੇਠਾਂ ਨੂੰ ਬੰਦੇ ਦਾ ਪੁੱਤਰ ਬਣਨ ਦੀ ਤੌਫੀਕ ਦੇਵੇ। ਇਜਾਜ਼ਤ ਦਿਓ। ਰੱਬ ਰੱਖਾ।